दो बेनतियां ने, ये ध्यान नाल सुननियां ने। ਜਿਹੜੇ ਲਾਈਵ ਸੁਣਦੇ ਅੱਗੇ ਤੋਂ ਅੱਗੇ ਸ਼ੇਅਰ ਕਰਿਓ। ਪਹਿਲੀ ਤੇ ਬੇਨਤੀ, ਜਿਹੜਾ ਤੁਹਾਡਾ ਹਸਪਤਾਲ ਚੱਲ ਰਿਹਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜਿਹਦੇ ਵਿੱਚ ਕੋਈ ਬਿਜ਼ਨਸ ਨਹੀਂ, ਕੇਵਲ ਤੇ ਕੇਵਲ ਭਲਾ, 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਤੇ ਨਾਲ ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ। ਐਕਸਰੇ, ਅਲਟਰਾਸਾਊਂਡ, ਖੂਨ ਦੀ ਜਾਂਚ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਸਭ ਕੁਝ ਇੱਕੋ ਛੱਤ ਥੱਲੇ ਬਿਲਕੁਲ ਲਾਗਤ ਮੁੱਲ ਨਾਲ ਹੁੰਦਾ, ਸਭ ਨੂੰ ਪਤਾ ਹੈ। ਤੇ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ, ਕਿਉਂਕਿ ਕਈ ਵਾਰੀ ਮਰੀਜ਼ਾਂ ਨੂੰ ਲਿਆਉਣਾ ਪੈਂਦਾ, ਛੱਡਣਾ ਪੈਂਦਾ, ਉਹਦੇ ਲਈ ਬੜੀ ਜ਼ਰੂਰੀ ਸਾਨੂੰ ਐਂਬੂਲੈਂਸ ਚਾਹੀਦੀ ਹੈ। ਅੰਦਾਜ਼ਾ 10-11 ਲੱਖ ਦੇ ਕਰੀਬ ਉਹ ਐਂਬੂਲੈਂਸ ਬਣਨੀ ਹੈ। ਤੇ ਮੇਰੀ ਬੇਨਤੀ, ਜਿਹੜੇ ਤੁਸੀਂ ਲਾਈਵ ਸੁਣਦੇ ਹੋ, ਰੋਜ਼ ਜੁੜਦੇ ਹੋ, ਇਹ ਐਂਬੂਲੈਂਸ ਸਾਨੂੰ ਚਾਹੀਦੀ ਹੈ ਤੇ ਚਾਹੀਦੀ ਵੀ ਜਲਦੀ ਹੈ। ਤੇ ਮੈਂ ਸਭ ਨੂੰ ਬੇਨਤੀ ਕਰਦਾ, ਜਿਹੜੇ ਪ੍ਰੇਮੀ ਕੋਈ ਐਂਬੂਲੈਂਸ ਦੀ ਸੇਵਾ ਕਰ ਸਕਦੇ ਨੇ ਉਹ ਕਰ ਲਓ। ਜੇ ਨਹੀਂ ਕਰ ਸਕਦੇ, ਇੰਨੀ ਵਿੱਤ ਨਹੀਂ ਗੁਰੂ ਨੇ ਦਿੱਤੀ, ਭਾਵੇਂ ਇੱਕ ਕਿਣਕਾ ਜਿਹੜਾ 10,000 ਸੇਵਾ ਪਾ ਸਕਦਾ ਉਹ ਪਾਵੇ, 5,000 ਵਾਲਾ 5,000 ਪਾਵੇ, ਲੱਖ ਵਾਲਾ ਲੱਖ ਪਾ ਦੇ, 50,000 ਵਾਲਾ 50,000 ਪਾ ਦੇ। ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ, ਰੁਪਈਆ ਵਾਲਾ ਰੁਪਈਆ ਪਾਵੇ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਇਹ ਐਂਬੂਲੈਂਸ ਦੀ ਸੇਵਾ ਦੇ ਵਿੱਚ। ਕਿਉਂਕਿ ਜਦੋਂ ਮਰੀਜ਼ਾਂ ਨੂੰ ਘਰੋਂ ਲਿਆਉਣਾ, ਉਹਨਾਂ ਨੂੰ ਘਰੋਂ ਛੱਡਣਾ, ਉਹ ਅਸੀਸਾਂ ਤੁਹਾਨੂੰ ਮਿਲਣੀਆਂ ਸਿੱਧੀਆਂ। ਇਹ ਵੀ ਭਲਾ ਹੈ ਮਹਾਰਾਜ ਜੀ ਦੀ ਮਿਹਰ ਨਾਲ ਕਿ ਕਿਸੇ ਰੋਗੀ ਨੂੰ ਰਾਹਤ ਮਿਲਣੀ, ਉਹਦੇ ਰੋਗ ਤੋਂ ਜਲਦੀ ਇਲਾਜ ਲਈ ਆਪਣੀ ਜਗ੍ਹਾ ਤੇ ਪਹੁੰਚੇ, ਰਾਹਤ ਮਿਲੇ, ਉਹ ਅਸੀਸਾਂ ਸਿੱਧੀਆਂ ਤੁਹਾਨੂੰ ਮਿਲਣੀਆਂ। ਤੇ ਦੂਜੀ ਬੇਨਤੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਹੜੀ ਰਸੋਈ ਚੱਲ ਰਹੀ ਹੈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਤੇ ਇੱਕ ਤੁਹਾਨੂੰ ਪਤਾ ਸਭ ਨੂੰ ਗੱਡੀ ਬਣਾਈ ਹੋਈ ਹੈ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ। ਉਹ ਗੱਡੀ ਹੁਣ ਕਾਫੀ ਬਿਰਧ ਹੋ ਗਈ, ਪੁਰਾਣੀ ਹੋ ਗਈ ਹੈ ਤੇ ਕਾਫੀ ਉਹਦੇ ਤੇ ਖਰਚਾ ਆ ਜਾਂਦਾ, ਪੈਸੇ ਖਾ ਰਹੀ ਹੈ ਗੱਡੀ, ਪੈਸੇ ਲੱਗਦੇ ਨੇ, ਕਦੀ ਕੋਈ ਨੁਕਸ ਕਦੀ ਕੋਈ ਨੁਕਸ। ਉਹ ਗੱਡੀ ਵੀ ਆਪਾਂ ਨਵੀਂ ਬਣਾਉਣੀ, ਉਹ ਵੀ 10-11 ਲੱਖ ਦਾ ਖਰਚਾ ਹੈ। ਇਹ ਟੋਟਲ 21-22 ਲੱਖ ਦਾ ਖਰਚਾ ਹੈ ਦੋਵੇਂ ਗੱਡੀਆਂ ਦਾ। ਤੇ ਇਸ ਗੱਡੀ ਦੇ ਰਾਹੀਂ ਜਦੋਂ ਲੋੜਵੰਦਾਂ ਦੇ ਲਈ ਪ੍ਰਸ਼ਾਦਾ ਜਾਇਆ ਕਰੇਗਾ ਤਿਆਰ ਹੋ ਕੇ ਵੱਖ-ਵੱਖ ਥਾਵਾਂ ਤੇ, ਜਦੋਂ ਗਰੀਬ ਛਕਣਗੇ, ਲੋੜਵੰਦ ਛਕਣਗੇ, ਉਹਨਾਂ ਦੇ ਪੇਟ ਵਿੱਚ ਅੰਨ ਦਾ ਦਾਣਾ ਪਏਗਾ, ਉਹ ਬਰਕਤਾਂ ਤੁਹਾਨੂੰ ਪੈਣਗੀਆਂ ਜਿਹੜੇ ਇਹ ਗੱਡੀ ਦੇ ਵਿੱਚ ਹਿੱਸਾ ਪਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਹੁਣ ਕੋਈ ਸੋਚੇ ਮੈਂ 10-11 ਲੱਖ ਕਿੱਥੋਂ ਕੱਢ ਲਾਂਗਾ। ਜੇ ਤੁਸੀਂ 10-11 ਲੱਖ ਨਹੀਂ ਕੱਢ ਸਕਦੇ ਇਸ ਗੱਡੀ ਲਈ, ਜਿੰਨੀ ਗੁਰੂ ਨੇ ਵਿੱਤ ਦਿੱਤੀ ਹੈ, ਭਾਵੇਂ 1 ਰੁਪਈਆ ਹੈ, ਭਾਵੇਂ 1 ਲੱਖ ਹੈ, ਭਾਵੇਂ 10,000 ਕੱਢ ਸਕਦੇ, 5,000 ਕੱਢ ਸਕਦੇ, ਆਪਣਾ ਦਸਵੰਧ ਜੋ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲਦੀਆਂ ਨੇ, ਸਕਰੀਨ ਸ਼ਾਟ ਲੈ ਲਓ, ਉਹ ਅਕਾਊਂਟਾਂ ਦੇ ਵਿੱਚ ਸੇਵਾ ਪਾ ਸਕਦੇ ਹੋ। QR ਕੋਡ ਵੀ ਚੱਲਦੇ ਨੇ, ਭਾਵੇਂ ਸਿੱਧਾ ਸਕੈਨ ਕਰਕੇ QR ਕੋਡ ਦੇ ਰਾਹੀਂ ਤੁਸੀਂ ਇਹ ਟਰਸਟ ਨੂੰ ਸੇਵਾ ਭੇਜ ਸਕਦੇ ਹੋ। ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਪੇਟੀਐਮ, ਗੂਗਲ ਪੇ ਵੀ ਕਰ ਸਕਦੇ ਹੋ। ਇਹ ਮੇਰੀ ਬੇਨਤੀ, ਉਹ ਵੀ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਚੱਲਦਾ ਹੈ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, 2 ਗੱਡੀਆਂ ਸਾਨੂੰ ਚਾਹੀਦੀਆਂ ਨੇ, ਇੱਕ ਹਸਪਤਾਲ ਲਈ ਐਂਬੂਲੈਂਸ ਚਾਹੀਦੀ ਹੈ ਤੇ ਇੱਕ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਲਈ ਗੱਡੀ ਚਾਹੀਦੀ। ਤੇ ਉਹ ਵੀ ਸਿੱਧਾ ਭਲਾ ਹੈ, ਕਈ ਵਾਰੀ ਉਹਨਾਂ ਨੂੰ ਨਹੀਂ ਮਿਲਦਾ ਖਾਣ ਨੂੰ, ਹਫ਼ਤੇ 'ਚ 2 ਵਾਰੀ ਜਦੋਂ ਗੱਡੀ ਉਹ ਇਲਾਕੇ 'ਚ ਜਾ ਕੇ, ਪਿਆਰਿਓ ਇਹ ਗੱਡੀ ਨਾਲ ਹੀ ਸੇਵਾ ਹੁੰਦੀ ਹੈ, ਪ੍ਰਸ਼ਾਦਾ ਉਹਨਾਂ ਨੂੰ ਮਿਲਦਾ ਜਿਹੜੇ ਕਈ ਦਿਨਾਂ ਤੋਂ ਭੁੱਖੇ। ਜਦੋਂ ਉਹਨਾਂ ਦੇ ਮੂੰਹ ਦੇ ਵਿੱਚ ਰੋਟੀ ਪਏਗੀ, ਬਰਕਤਾਂ ਕਿਹਨੂੰ ਪੈਣਗੀਆਂ? ਤੁਹਾਨੂੰ ਪੈਣਗੀਆਂ। ਔਰ ਮੈਂ ਗਰੰਟੀ ਨਾਲ ਕਹਿ ਰਿਹਾ, ਇਹੋ ਜੀ ਬਿੱਧ ਗੁਰੂ ਰਾਮਦਾਸ ਬਣਾ ਕੇ ਰੱਖਣਗੇ, ਤੁਹਾਡੇ ਘਰਾਂ ਦੇ ਵਿੱਚ ਸਦਾ ਇਹ ਚੁੱਲ੍ਹੇ ਬਲਦੇ ਰਹਿਣਗੇ, ਲੰਗਰਾਂ ਦੀ ਤੋਟ ਨਹੀਂ ਆਉਣੀ ਤੇ ਤੁਹਾਡੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਬਾਪੂ ਦੀਪ ਸਿੰਘ ਨੇ, ਬਾਬਾ ਨਾਨਕ ਨੇ, ਬਾਬਾ ਗੁਰੂ ਰਾਮਦਾਸ ਨੇ ਆਪੇ ਕਰ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਇਹ ਬਾਪੂ ਸਾਡਾ ਬੜਾ ਵੱਡਾ ਖੰਡੇ ਵਾਲਾ ਬਾਬਾ, ਤੇ ਇਹ ਤੁਹਾਡੇ ਘਰਾਂ 'ਚ ਕਮੀਆਂ ਨਹੀਂ ਰਹਿਣੀਆਂ। ਇਹ ਦੋਵੇਂ ਸੇਵਾਵਾਂ ਦੇ ਵਿੱਚ ਆਪੋ ਆਪਣੀਆਂ ਜੋ ਸੇਵਾਵਾਂ ਪਾ ਕੇ, ਹਿੱਸਾ ਪਾ ਕੇ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤ ਸੰਗਤ ਜੀ, ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਹਰ ਮਹੀਨੇ ਦੀ 27 ਤਰੀਕ ਨੂੰ ਅਸੀਂ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੇ ਸੰਬੰਧ ਦੇ ਵਿੱਚ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ। ਇਸ ਵਾਰੀ ਵੀ ਇਹ ਚੁਪਹਿਰਾ ਜਪ ਤਪ ਸਮਾਗਮ 27 ਤਰੀਕ ਨੂੰ ਸਵੇਰੇ 10 ਵਜੇ ਤੋਂ ਸ਼ਾਮ ਨੂੰ 4 ਵਜੇ ਤੱਕ ਹੋ ਰਿਹਾ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ ਹੈ, 10 20 ਨੂੰ ਨਾਲ ਲੈ ਕੇ, ਕਿਉਂਕਿ ਇਹ ਸਭ ਨੂੰ ਪਤਾ ਹੈ ਕਿ ਬਾਬਾ ਦੀਪ ਸਿੰਘ ਜੀ ਪ੍ਰਤੱਖ ਰੂਪ 'ਚ ਬੈਠਦੇ ਨੇ, ਹਰੇਕ ਦੀਆਂ ਝੋਲੀਆਂ ਭਰਦੇ ਨੇ, ਹਰੇਕ ਦੀ ਅਰਦਾਸ ਨੂੰ ਸੁਣਦੇ ਨਹੀਂ, ਮੰਨਦੇ ਨੇ।
ਕਿੰਨੇ ਹੀ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਦੀਆਂ ਝੋਲੀਆਂ ਬਾਬਾ ਦੀਪ ਸਿੰਘ ਜੀ ਨੇ ਚੁਪਹਿਰਾ ਜਪ ਤਪ ਸਮਾਗਮ ਦੇ ਦੌਰਾਨ ਭਰੀਆਂ ਨੇ। ਅਤੇ ਸਭ ਨੂੰ ਮੈਂ ਬੇਨਤੀ ਕਰਦਾ, 10 20 ਨੂੰ ਨਾਲ ਲੈ ਕੇ ਆਪ ਜੀਆਂ ਨੇ ਇਸ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਆ ਕੇ ਹਾਜ਼ਰੀਆਂ ਭਰਨੀਆਂ। ਔਰ ਜਿਹੜੀਆਂ ਸੰਗਤਾਂ ਤਰਨ ਤਾਰਨ ਸਾਹਿਬ ਵੱਲੋਂ ਆਉਣ ਵਾਲੀਆਂ ਨੇ ਜਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਨੇ, ਉੱਧਰਲੇ ਪਿੰਡਾਂ ਤੋਂ ਆਉਣ ਵਾਲੀਆਂ ਨੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ, 27 ਤਰੀਕ ਨੂੰ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਹਾਡੇ ਰਾਮ ਤੀਰਥ ਰੋਡ ਵਿਖੇ ਆਉਣ ਲਈ ਬੱਸਾਂ ਦਾ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ। ਇਹ ਗੱਡੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਭੁੱਲਿਓ ਨਾ। 27 ਤਰੀਕ ਨੂੰ ਵਹੀਰਾਂ ਘੱਤ ਕੇ ਬਾਬਾ ਦੀਪ ਸਿੰਘ ਸਾਹਿਬ ਕੋਲੋਂ ਝੋਲੀਆਂ ਭਰਵਾਉਣ ਵਾਸਤੇ ਸਾਰੇ ਪਰਿਵਾਰਕ ਮੈਂਬਰਾਂ ਨੇ, ਜੋ 10 ਵਜੇ ਤੋਂ ਪਹਿਲੇ, ਇਹ ਨਹੀਂ ਕਿ 10 ਵਜੇ ਚੁਪਹਿਰਾ ਹੁੰਦਾ ਤੁਸੀਂ 11 ਕੋਈ ਆਵੇ ਕੋਈ 12 ਨਹੀਂ, ਫਿਰ ਝੋਲੀਆਂ ਇੱਦਾਂ ਪਿਆਰਿਓ ਪੂਰੀਆਂ ਨਹੀਂ ਭਰਦੀਆਂ। ਪੂਰੇ ਚੁਪਹਿਰੇ ਵਿੱਚ ਹਾਜ਼ਰੀਆਂ ਭਰਨੀਆਂ। 9:30 ਵਜੇ ਠੀਕ ਤੁਸੀਂ ਰਾਮ ਤੀਰਥ ਰੋਡ ਪਹੁੰਚ ਜਾਣਾ, ਪ੍ਰਸ਼ਾਦਾ ਪਾਣੀ ਛਕ ਕੇ 10 ਵਜੇ ਚੌਂਕੜੇ ਮਾਰ ਕੇ ਬਹਿ ਜਾਣਾ। ਔਰ ਵੇਖਿਓ ਕਿਵੇਂ ਬਾਬਾ ਦੀਪ ਸਿੰਘ ਜੀ ਤੁਹਾਡੇ 'ਤੇ ਬਖਸ਼ਿਸ਼ਾਂ ਦੇ ਖਾਤੇ ਖੋਲ੍ਹਣਗੇ। ਇਹ ਮੇਰੀ ਬੇਨਤੀ, ਇਹ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤ ਲਾਭ ਲੈ ਸਕੇ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੜੀ ਜ਼ਰੂਰੀ ਬੇਨਤੀ, ਇਹਨੂੰ ਧਿਆਨ ਨਾਲ ਸੁਣਿਓ ਔਰ ਅੱਗੇ ਸ਼ੇਅਰ ਵੀ ਕਰਿਓ ਅਤੇ ਇਸ ਚੀਜ਼ ਨੂੰ ਸਕਿਪ ਨਾ ਕਰਿਓ। ਬੜੀ ਜ਼ਰੂਰੀ ਬੇਨਤੀ ਹੈ। ਜਦੋਂ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਪਿਆਰਿਓ ਜ਼ਰੂਰ ਇੱਕ ਵਾਰੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਰਨ ਪਾ ਕੇ ਜਾਇਓ ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ ਔਰ ਇੱਕੋ ਛੱਤ ਦੇ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ ਨੇ। ਤੁਹਾਨੂੰ ਨਾਲ ਦਿਖਾਇਆ ਜਾ ਰਿਹਾ ਕਿਵੇਂ ਇੱਥੇ ਅਲਟਰਾਸਾਊਂਡ, ਕਿਵੇਂ ਇੱਥੇ ਦੰਦਾਂ ਦੇ ਇਲਾਜ, ਫਿਜ਼ੀਓਥੈਰੇਪੀ, ਅੱਖਾਂ ਦੇ ਇਲਾਜ, ਹੋਰ ਵੀ ਸਾਰੇ ਇਲਾਜ ਇੱਕੋ ਛੱਤ ਥੱਲੇ ਹੁੰਦੇ ਨੇ, ਬਿਲਕੁਲ ਲਾਗਤ ਮੁੱਲ ਨਾਲ। ਔਰ ਆ ਕੇ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੱਧ ਪ੍ਰੇਮੀਆਂ ਨੂੰ ਰੋਜ਼ ਪ੍ਰਸ਼ਾਦਾ ਮਿਲਦਾ ਹੈ। ਆਪ ਵੀ ਪੇਟ ਭਰ ਕੇ ਛਕਦੇ ਨੇ, ਪਰਿਵਾਰ ਵੀ ਉਹਨਾਂ ਦੇ ਛਕਦੇ। ਔਰ ਅਸੀਸਾਂ ਕਿਹਨੂੰ ਦਿੰਦੇ ਨੇ? ਤੁਹਾਨੂੰ, ਜਿਹੜੇ ਤੁਸੀਂ ਦਾਨ ਕਰਦੇ ਹੋ, ਜਿਹੜੇ ਤੁਸੀਂ ਸੇਵਾ ਕਰਦੇ ਹੋ। ਇੱਥੇ ਹੀ ਬਜ਼ੁਰਗਾਂ ਦੇ ਲਈ ਰੋਜ਼ਾਨਾ ਟਿਫਨ ਵਿੱਚ 2 ਵੇਲੇ ਦਾ ਲੰਗਰ ਪੈਕ ਕਰਕੇ ਉਹਨਾਂ ਦੇ ਘਰਾਂ ਵਿੱਚ ਪਹੁੰਚਾਇਆ ਜਾਂਦਾ। ਔਰ ਭੁੱਲਿਓ ਨਾ, ਇਹ ਉਹੀ ਬਜ਼ੁਰਗ ਨੇ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਸਿਰ ਦੇ ਉੱਤੇ ਕੋਈ ਛੱਤ ਵੀ ਨਹੀਂ, ਘਰ ਦੇ ਵਿੱਚ ਹੋਰ ਕੋਈ ਰੋਜ਼ੀ ਰੋਟੀ ਦਾ ਸਾਧਨ ਵੀ ਨਹੀਂ। ਉਹਨਾਂ ਦੇ ਲਈ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਰੋਜ਼ ਉਹਨਾਂ ਦੇ ਘਰਾਂ 'ਚ ਪਹੁੰਚਾਉਣ ਦੀ ਸੇਵਾ ਵੀ ਕੀਤੀ ਜਾਂਦੀ ਹੈ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਦੇ ਮਾਧਿਅਮ ਰਾਹੀਂ। ਔਰ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਵੱਖ-ਵੱਖ ਥਾਵਾਂ 'ਤੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਮੇਰੀ ਸਭ ਨੂੰ ਬੇਨਤੀ ਹੈ, ਆਪ ਜੀ ਵੀ ਜੇ ਇਹਨਾਂ ਸੇਵਾਵਾਂ ਦਾ ਹਿੱਸਾ ਬਣਨਾ ਚਾਹੁੰਦੇ ਹੋ, ਆਪਣਾ ਯੋਗਦਾਨ ਤੁਸੀਂ, ਜੋ ਤੁਹਾਡੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲ ਚੱਲ ਰਹੀ ਹੈ, ਇਹਨਾਂ ਅਕਾਊਂਟਾਂ ਦੇ ਵਿੱਚ ਆਪ ਜੀ ਆਪਣੀ ਸੇਵਾ ਪਾ ਕੇ, ਜੋ TV 'ਤੇ ਨੰਬਰ ਚੱਲ ਰਹੇ, ਇਹਨਾਂ ਨੰਬਰਾਂ ਦੇ ਉੱਤੇ ਦੱਸਣ ਦੀ ਕਿਰਪਾਲਤਾ ਕਰਿਓ ਤਾਂ ਜੋ ਤੁਹਾਨੂੰ ਰਸੀਦ ਔਰ ਸਤਿਕਾਰ ਵੀ ਭੇਜਿਆ ਜਾ ਸਕੇ। ਆਪਣੀ ਸੇਵਾ ਤੁਸੀਂ ਸਾਨੂੰ QR ਕੋਡ ਦੇ ਰਾਹੀਂ ਵੀ ਭੇਜ ਸਕਦੇ, ਉਹ ਵੀ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਿਹਾ। ਔਰ ਇਹ ਸੇਵਾ ਤੁਸੀਂ ਸਾਨੂੰ ਫੋਨਪੇ, ਗੂਗਲ ਪੇ ਨਾਲ Paytm ਵੀ ਕਰ ਸਕਦੇ ਹੋ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ। ਹਰ ਪਲ, ਹਰ ਘੜੀ, ਹਰ ਸਮੇਂ ਤੁਹਾਡੀਆਂ ਅਸੀਸਾਂ ਨੂੰ ਅਸੀਂ ਲੋਚਦੇ ਹਾਂ। ਆਪਣੀਆਂ ਅਸੀਸਾਂ ਔਰ ਆਪਣੀ ਬਖਸ਼ੀਸ਼ ਸਾਡੇ ਸਾਰਿਆਂ ਦੇ ਉੱਤੇ ਪਿਆਰ ਦੇ ਵਿੱਚ ਤੁਸੀਂ ਬਣਾ ਕੇ ਰੱਖਿਓ ਜੀ। ਔਰ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਧੰਨ ਵਾਹਿਗੁਰੂ।
तन वाहे गुरु वाहे गुरु वाहे गुरु वाहे गुरु तन वाहे गुरु वाहे गुरु वाहे गुरु वाहे गुरु तन वाहे गुरु वाहे गुरु वाहे गुरु वाहे गुरु तन वाहे गुरु गुरु रामदास जी गुरु रामदास जी प्यार नल सारे अखन जी धन बाबा दीप सिंह जी वाहे गुरु 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 तन वाहे गुरु 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 तन वाहे गुरु वाहे गुरु वाहे गुरु वाहे गुरु तन वाहे गुरु मैं तेरा तू मेरा मैं तेरा तू मेरा मैं तेरा तू मेरा मैं तेरा तू मेरा गुरु रामदास जी गुरु रामदास जी बाबा दीप सिंह जी बाबा दीप सिंह जी तो सारे मैं तेरा तू मेरा मैं तेरा तू मेरा मैं तेरा तू मेरा What?
प्यार नाल सारे आखो ने जी धन बाबा दीप सिंह। जड़ियां संगतां जिन्ने क परिवारक मैंबर, क्योंकि थोड़े जे परिवारक मैंबर असी गुरु जी की गोदी च इत्थे बैठे हैं, बहुत सारे परिवारक मैंबर लाइव के माध्यम राही आपो अपने घरां च देशां विदेशां प्रदेशां च जुड़े ने। सारे परिवारक मैंबरां दे चरणां दे उत्ते सिर झुका के मैं मत्था टेक रहा। मेरा टिकिया होया मत्था परवान करो, आखो धन गुरु रामदास जी, धन गुरु रामदास जी। प्यार न लखो ने जी धन बाबा दीप सिंह। लाइव के माध्यम राही जड़े जुड़े हो अगे तो अगे शेयर कर दो समागम, और जिन्हों ने चैनल सबसक्राइब नहीं किए कृपा करके कर लो। दो तीन जरूरी बेनतियां करांगे, फिर शब्द पढ़ना आपां, ध्यान नाल सुनियो। पहली बेनती, रेस विच जितन वाले घोड़े नूं पता भी नहीं हुंदा कि जित की हुंदी है। सुनियो ध्यान नाल। रेस दे विच जिहड़े घोड़े लगे हुंदे आ ना, 10 घोड़ियां दी रेस हो रही, हुण घोड़े नूं नहीं पता मैं क्यों दौड़ रहा, जित की है हार की उन्होंने थोड़ी पता। रेस विच जितन वाले घोड़े नूं पता नहीं हुंदा कि जित की हुंदी है, ਉਹ ਤੇ ਆਪਣੇ ਮਾਲਕ ਦੀ ਦਿੱਤੀ ਹੋਈ ਤਕਲੀਫ ਦੁਆਰਾ ਭੱਜਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਮਾਲਕ ਮਾਰਦਾ ਕੋਰੜਾ, ਮਾਲਕ ਦੀ ਦਿੱਤੀ ਤਕਲੀਫ ਨਾਲ ਦੌੜਦਾ ਹੈ, ਭੱਜਦਾ ਹੈ। ਇਹ ਮੇਰੀ ਬੇਨਤੀ ਏ, ਜਦੋਂ ਮਾਲਕ ਦੀ ਦਿੱਤੀ ਹੋਈ ਤਕਲੀਫ ਨਾਲ ਘੋੜਾ ਭੱਜਦਾ ਜਿੱਤ ਵੀ ਜਾਂਦਾ ਹੈ। एक चीज का ध्यान रखियो, जे तुहानू मालक वालों कोई तकलीफ आ रही है ना, ते समझ लेना साडा मालक सानू जिताउणा चाह रहा है।
हैं जी। आखो धन गुरु रामदास जी। ਧੰਨ ਗੁਰੂ ਰਾਮਦਾਸ ਜੀ। जे साडे मौलक वल्लों सानू कोई तकलीफ मिल रही है ना, ਉਹਨੂੰ ਨੈਗੇਟਿਵਿਟੀ ਵਾਲੇ ਪਾਸੇ ਨਹੀਂ ਲੈਣਾ, ਉਹਨੂੰ ਪੋਜ਼ਿਟਿਵ ਪਾਸੇ ਲਓ, ਪੋਜ਼ਿਟਿਵਿਟੀ ਨਾਲ ਸੋਚੋ। ਜੇ ਮੌਲਕ ਵੱਲੋਂ ਮੈਨੂੰ ਕੋਈ ਤਕਲੀਫ ਆ ਰਹੀ ਏ, ਇਹਦਾ ਮਤਲਬ ਮੇਰਾ ਮੌਲਕ ਮੈਨੂੰ ਬੜੇ ਉੱਚੇ ਮਰਤਬੇ ਤੇ ਪਹੁੰਚਾਉਣਾ ਚਾਹ ਰਿਹਾ ਹੈ, ਮੈਨੂੰ ਸਾਰਿਆਂ ਤੋਂ ਅੱਗੇ ਲੰਘਾਉਣਾ ਚਾਹ ਰਿਹਾ ਹੈ, ਮੈਨੂੰ ਅੱਗੇ ਵੱਧ ਕੇ ਜਿੱਤਣ ਦੀ ਜੋ ਉਹਨੇ ਦਾਤ ਦੇਣੀ, ਤਾਂ ਕਰਕੇ ਮੈਨੂੰ ਇਹ ਤਕਲੀਫ ਦੇ ਰਿਹਾ। ਖੁਦ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹਦੇ ਨਾਲ ਹੋਏਗਾ ਕਿ ਤਕਲੀਫ ਵੀ ਤਕਲੀਫ ਨਹੀਂ ਦੇਵੇਗੀ, ਦੁੱਖ ਵੀ ਦੁੱਖ ਨਹੀਂ ਦੇਵੇਗਾ। ਕਿਉਂ? ਦੁੱਖ ਆਇਆ, ਤਕਲੀਫ ਆਈ, ਇਹਨੇ ਮੈਨੂੰ ਜਿਤਾਉਣਾ ਕਰਕੇ ਆਈ ਹੈ। ਕਿਸੇ ਗੱਲ ਦੀ ਅੰਦਰ ਟੈਨਸ਼ਨ ਨਹੀਂ ਰੱਖਣੀ, ਕਿਸੇ ਗੱਲ ਦਾ ਆਪਣੇ ਦਿਮਾਗ ਦੇ ਉੱਤੇ ਬੋਝ ਨਹੀਂ ਪਾਉਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਦੂਜੀ ਗੱਲ ਸੁਣਿਆ, ਕਈ ਲੋਕ ਕਾਮਯਾਬ ਹੋਣਾ ਚਾਹੁੰਦੇ ਨੇ ਆਪਣੀ ਲਾਈਫ 'ਚ, ਤਕਰੀਬਨ ਸਾਰੇ, ਭਾਵੇਂ ਕੋਈ ਬੱਚਾ ਹੈ, ਭਾਵੇਂ ਕੋਈ ਵੱਡਾ ਹੈ, ਨੌਜਵਾਨ ਕੋਈ ਵੀ ਹੈ। ਕਾਮਯਾਬ ਹੋਣ ਲਈ ਸੋਚਣ ਤੋਂ ਬਾਅਦ ਉਹਦੇ ਉੱਤੇ ਅਮਲ ਕਰਨਾ ਵੀ ਜ਼ਰੂਰੀ ਹੁੰਦਾ ਹੈ। ਮੈਂ ਆਹ ਕੰਮ ਕਰਨਾ ਕਾਮਯਾਬੀ ਦੇ ਲਈ, ਸੋਚ ਲਿਆ, ਪਰ ਸੋਚ ਤੋਂ ਬਾਅਦ ਅਮਲ ਵੀ ਤੇ ਕਰਨਾ ਹੈ ਨਾ। ਕੇਵਲ ਪੌੜੀਆਂ ਨੂੰ ਦੇਖਣ ਨਾਲ ਗੱਲ ਨਹੀਂ ਬਣਦੀ। ਜਦ ਤੱਕ ਤੁਸੀਂ ਪੌੜੀਆਂ ਨੂੰ ਚੜੋਗੇ ਨਹੀਂ, ਉਦੋਂ ਤੱਕ ਤੁਸੀਂ ਉਚਾਈ ਤੇ ਨਹੀਂ ਪਹੁੰਚ ਸਕਦੇ। ਪੌੜੀਆਂ ਦੇ ਕੋਲ ਖਲੋ ਕੇ ਬਸ ਪੌੜੀਆਂ ਨੂੰ ਬੰਦਾ ਵੇਖੀ ਜਾਵੇ, ਵੇਖੀ ਜਾਵੇ, ਪੌੜੀਆਂ ਚੜੇ ਨਾ, ਕਦੀ ਦੱਸੋ ਉਚਾਈ ਤੇ ਛੱਤ ਤੇ ਪਹੁੰਚੇਗਾ? ਕਦੀ ਨਹੀਂ ਪਹੁੰਚ ਸਕਦਾ। ਮੈਂ ਕਾਮਯਾਬ ਹੋਣਾ, ਸੋਚੀ ਗਏ, ਸੋਚੀ ਗਏ, ਸੋਚੀ ਗਏ। ਸੋਚਣ ਨਾਲ ਕੁਝ ਨਹੀਂ ਬਣਨਾ, ਜੋ ਸੋਚ ਰਿਹਾ ਉਹਨੂੰ ਅਮਲੀ ਜਾਮਾ ਵੀ ਪੈਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਬੜੀ ਪਿਆਰ ਵਾਲੀ ਹੈ, ਸੁਣਿਓ ਧਿਆਨ ਨਾਲ। ਲੋਕ ਪਿਆਰਿਓ ਸਾਨੂੰ ਉਦੋਂ ਤੱਕ ਯਾਦ ਨਹੀਂ ਕਰਦੇ, ਉਦੋਂ ਤੱਕ ਜਦੋਂ ਤੱਕ ਅਸੀਂ ਇਕੱਲੇ ਹੁੰਨੇ ਆ। ਜਦ ਤੱਕ ਅਸੀਂ ਇਕੱਲੇ ਆ ਨਾ, ਕੋਈ ਸਾਨੂੰ ਯਾਦ ਨਹੀਂ ਕਰੇਗਾ, ਕੋਈ ਨਾਲ ਨਹੀਂ ਚੱਲਣ ਲਈ ਤਿਆਰ ਹੋਏਗਾ। ਹਾਂ, ਉਸ ਸਮੇਂ ਯਾਦ ਜ਼ਰੂਰ ਕਰਦੇ ਨੇ ਜਦੋਂ ਉਹ ਇਕੱਲੇ ਪੈ ਜਾਂਦੇ ਨੇ। ਉਹ ਯਾਦ ਕਰਦੇ ਨੇ ਜਦੋਂ ਉਹ ਇਕੱਲੇ ਪੈ ਜਾਂਦੇ। ਹਾਏ, ਆਹ ਮੇਰਾ ਸਾਥੀ ਸੀ ਜਿਹੜਾ ਮੇਰਾ ਸਾਥ ਨਿਭਾਉਂਦਾ ਸੀ, ਅੰਦਰੋਂ ਮੇਰੇ ਨਾਲ ਵਰਤਦਾ ਸੀ। ਲੋੜ ਜਦੋਂ ਪੈਂਦੀ ਹੈ ਨਾ, ਪਤਾ ਉਦੋਂ ਲੱਗਦਾ ਅਸਲੀਅਤ ਵਿੱਚ ਯਾਰ ਕੌਣ ਹੈ ਤੇ ਗੱਦਾਰ ਕੌਣ ਹੈ ਜੀ। ਪਤਾ ਉਦੋਂ ਲੱਗਦਾ ਹੈ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਸ ਕਰਕੇ ਕਿਸੇ ਵੀ ਗੱਲ ਦਾ ਬੋਝ ਨਹੀਂ। ਬੋਝ ਲਵੇ ਉਹ ਜਿਹਦਾ ਬਾਪੂ ਛੋਟਾ ਹੈ। ਸਾਡਾ ਬਾਪੂ ਹੀ ਬੜਾ ਵੱਡਾ ਹੈ। ਉਹ ਬਾਪੂ ਦਾ ਨਾਮ ਇੱਕ ਵਾਰੀ ਫਿਰ ਲੈ ਲਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਦੋਂ ਦੀਆਂ ਮੈਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਹਜ਼ਾਰਾਂ ਲੱਖਾਂ ਦੇ ਦਿਮਾਗਾਂ ਦੇ ਉੱਤੋਂ ਬੋਝ ਲੱਥ ਗਏ। ਜਿਹੜੇ ਟੈਨਸ਼ਨ ਵਿੱਚ ਰਹਿੰਦੇ ਸੀ ਨਾ, ਕਦੀ ਡਿਪਰੈਸ਼ਨ 'ਚ ਚਲੇ ਗਏ, ਕਦੀ ਕੋਈ ਪ੍ਰੋਬਲਮ, ਕਦੀ ਕੋਈ ਪ੍ਰੋਬਲਮ। ਹਾਏ, ਹੁਣ ਤੇ ਰਿਹਾ ਹੀ ਕੱਖ ਨਹੀਂ। ਨਹੀਂ ਨਹੀਂ ਨਹੀਂ, ਇੱਕ ਚੀਜ਼ ਆਪਣੇ ਮਾਈਂਡ ਵਿੱਚ ਪੱਕੀ ਫਿੱਟ ਕਰ ਲਓ। ਜਿਹੜੇ ਰੋਜ਼ 3 ਤੋਂ 4 ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜੁੜਦੇ ਹੋ, YouTube ਚੈਨਲਾਂ ਦੇ ਮਾਧਿਅਮ ਰਾਹੀਂ ਜੁੜਦੇ ਹੋ, ਇੱਕ ਗੱਲ ਆਪਣੇ ਦਿਮਾਗ ਵਿੱਚ ਪੱਕੀ ਫਿੱਟ ਕਰ ਲਓ। ਫਿੱਟ ਪਤਾ ਕੀ? ਇੱਕ ਬੂਹਾ ਬੰਦ ਹੁੰਦਾ, ਗੁਰੂ ਰਾਮਦਾਸ 20 ਹੋਰ ਖੋਲ ਦਿੰਦੇ ਨੇ। ਹਾਂਜੀ, ਫਿਰ ਟੈਨਸ਼ਨ ਕਾਹਦੀ? ਹਾਂਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣੋ, 2 ਗੱਲਾਂ ਮੈਂ ਹੋਰ ਕਰਨੀਆਂ ਨੇ, ਇਹ ਵੀ ਬੜੀ ਪਿਆਰੀ ਗੱਲ ਹੈ ਔਰ ਤੁਹਾਨੂੰ ਬੜਾ ਦਿਲਾਸਾ ਦੇਵੇਗੀ, ਬੜਾ ਦਿਲਾਸਾ, ਬੜਾ ਹੌਸਲਾ ਦੇਵੇਗੀ। ਦੁਨੀਆ 'ਚ ਨਾਮ ਕਦੀ ਇੱਕ ਦਿਨ 'ਚ ਨਹੀਂ ਬਣਦਾ। ਕੋਈ ਬੰਦਾ ਹੈ ਨਾ ਕਵੇ ਇੱਕ ਦਿਨ 'ਚ ਨਾਮ ਬਣ ਜੇ, ਨਹੀਂ ਬਣਦਾ। ਦੁਨੀਆ 'ਚ ਨਾਮ ਇੱਕ ਦਿਨ 'ਚ ਨਹੀਂ ਬਣਦਾ, ਪਰ ਹਾਂ ਜੇ ਅੰਦਰ ਪੱਕਾ ਇਰਾਦਾ ਹੋਵੇ ਤੇ ਨਾਂ ਇੱਕ ਦਿਨ ਜ਼ਰੂਰ ਬਣ ਜਾਂਦਾ ਹੈ। ਜੇ ਪੱਕਾ ਇਰਾਦਾ ਹੋਵੇ, ਪੱਕਾ ਇਰਾਦਾ ਕਰਕੇ ਕਰੋ ਜਿਹੜਾ ਵੀ ਕੰਮ ਕਰਨਾ, ਪੱਕਾ ਇਰਾਦਾ ਕਰਕੇ। ਬਸ ਜੇ ਤੁਰ ਪਏ ਆ, ਤੁਰ ਪਏ ਆ। ਹੈ ਜੀ,
फैसला जिहड़ा ले लिया उन्हें सच करके विखाउणा है। आखो धन गुरु रामदास जी, धन गुरु रामदास जी। जिहड़ा इरादा करके तुर पए आ, कोई नाल है चंगी गल, नाल नहीं तो परवाह ही कोई नहीं है जी, परवाह ही कोई नहीं। बस बाबा तू साथ ना छड्डे, तेरे साथ तो बिना कोई साथ नहीं चाहिए। सब झूठे ने, झूठे। अज जे शरीरक तौर ते बंदा कोई मौजूद है ना, कई बारी जिउंदियां जी साथ छड़ देंदा, जे मर जाएगा फिर की करांगे दसो? फिर भी तो साथ छुटना ही है ना। माइंड इतना अपना प्रिपेयर रखिया करो, फलाना बंदा हाय मेरी हेल्प करेगा करेगा, जे मर जे फिर की करोगे? फिर की करोगे दसो? आसरा ओदा लईए जिहड़ा हर वेले नाल है, जिहड़ा मरदा ही नहीं है जी। सो सतगुर प्यारा मेरा जिथे किथे मैनू, फिर बोलो जिथे किथे मैनू। इस करके जेड़ा इरादा कर लिया बस वो पक्के तौर ते करना। कोई नाल चले तां भी चंगी गल, ना चले तां भी चंगी गल, बस बापू तू नाल चाहिए तू है जी। आखो धन गुरु रामदास जी, धन गुरु रामदास जी। इस करके मेरी बेनती है जिथे तुसी हो उथों ही शुरू करो, जे कर सकते हो ना उथों ही शुरू करो, उथों ही है जी। ते उदों तक डटे रहो जद तक जिंदगी ओहो जी ना हो जावे जिहो जी तुसी चाहुंदे सो। डटे रहो, डटे रहो, उदों तक डटे रहना जद तक जिंदगी ओहो जी ना हो जाए जिहो जी तुसी चाहुंदे सो। डटे रहो, अपनी फील्ड विच डटे रहो। कोई कीर्तन करदा डटिया रहे, कोई बच्चे पढ़ाई करते ने डट डट के पढ़ाई करन, कोई बिजनेस करता डट डट के बिजनेस करे। उदों तक मैं हिम्मत नहीं हारनी, उदों तक मैं कोशिशां करी जानी है जब तक मैनू जिहड़ी चीज मैं सोची सी वो हासिल नहीं हो जाती। फिर वेखियो जदों तुसी सही इरादा करके सही चीज हासिल करने की कोशिश करोगे ना, मैं सच कह रहा परमेश्वर वल्लों रूहानी ताकतां भी वो चीज नूं तुहाडे तक पहुंचाउण लई तुहाडे नाल वरतण लग पैणगीआं। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। ते इह निश्चा लैके चलना, हारना नहीं तैनूं, हारना नहीं है तैनूं, हरा के विखाउणा है। मंजिल चाहे जिन्नी भी मुश्किल होवे उहनूं पा के विखाउणा है जी। हारना नहीं तैनूं, हरा के विखाउणा है। मंजिल चाहे जिन्नी भी मुश्किल होवे उन्होंने पा के विखाउणा है। धन गुरु रामदास जी, धन गुरु रामदास जी, धन गुरु रामदास जी, धन गुरु रामदास जी, धन गुरु रामदास जी। धन गुरु रामदास। पर्वत आवे जां तूफान है जी, टस तो मस ना होना, हर हार नूं अपनी ताकत नाल जित के विखाउणा है। हर हार नूं अपनी ताकत नाल जित के विखाउणा है। ते मेरी ताकत उदों ही पावरफुल होर बन जाएगी जदों उहदी ताकत मेरे नाल रल जाएगी। बंदियां दियां ताकतां लैके की करना है जी। अज जिहड़ा मैं शब्द भी पढ़ना है ना, तुहाडे डिगदे होए मनां नूं इन्नी सपोर्ट मिल जानी, अज डिगना अज तो खत्म हो जाएगा, डोलना अज तो ही खत्म हो जाएगा, हुण तो ही है जी। बस मेरी ताकत नाल ओहदी ताकत कम करनी चाहिए है। उहदी ताकत बंदियां दी ताकत लैके की करना? ये तो धोखेबाज ने सारे, धोखेबाज है जी। धन गुरु रामदास जी, धन गुरु रामदास। ना शुक्रे ने कीती नूं जाणदे कोई नहीं, ना शुक्रे ने अपनी ईगो नूं अगे रखदे ने, अपनी ईगो नूं। मैं मेरी गल क्यों नहीं मन्नी गई, मेरी गल क्यों नहीं मन्नी गई, मेरी गल क्यों नहीं मन्नी गई, अपनी ईगो नूं अगे रखदे ने। क्या जानदा दूजा बड़े अहंकार च फिरदा, अपना अहंकार नजर नहीं आउंदा। आखो धन गुरु रामदास जी, धन गुरु रामदास जी। पर्वत आवे जां तूफान टस तो मस ना होना, हर हार नूं अपनी ताकत नाल जित के विखाउणा है, जित के। आप सबरो परिवार सवारो, सारे आखो समाज आपे ही सवर जाएगा। प्यार नाल सारे फतेह बुलाओ जी। वाहिगुरु जी का खालसा, वाहिगुरु जी की फतेह। अज जिहड़ा मैं शब्द पढ़ना है भगत कबीर जी दे प्यारे मिठड़े बोल गुरु ग्रंथ साहिब जी दे 969 नंबर अंग दे उत्ते दर्ज। ये शब्द सुन के इतना तुहाडे डिगदे होए मनां नूं सहारे मिलने जे। अज
ਡੋਲਦੇ ਹੋਏ ਮਨਾਂ ਨੂੰ ਇਦਾਂ ਹੋੜੇ ਲੱਗ ਜਾਣੇ, ਅੱਜ ਹੋੜੇ ਟੈਨਸ਼ਨ ਅੱਜ ਦੂਰ ਹੋਣੀ ਹੋਣੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਹਿਲੇ ਇਹ ਸ਼ਬਦ ਪੜੋ ਤੇ ਕਿੱਡਾ ਪਿਆਰਾ ਸੁਨੇਹਾ ਦਿੱਤਾ ਕਬੀਰ ਜੀ ਨੇ ਇਸ ਸ਼ਬਦ ਦੇ ਵਿੱਚ। ਪੜਿਓ ਸਾਰੇ ਪਹਿਲੇ ਜੀ ਸ਼ਬਦ ਹੈ, ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ। ਜਿਹੜਾ ਸੁਮੇਰ ਪਰਬਤ ਹੈ ਨਾ, ਸਾਰੇ ਪਰਬਤਾਂ ਤੋਂ ਵੱਡਾ ਹੈ। ਸੁਮੇਰ ਪਰਬਤ ਸਾਰੇ ਪਰਬਤਾਂ ਤੋਂ ਵੱਡਾ ਹੈ। ਤੇ ਉਹ ਕਬੀਰ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਪਰਮੇਸ਼ਰ ਜੀ ਜਿਵੇਂ ਸਾਰੇ ਪਰਬਤਾਂ ਤੋਂ ਵੱਡਾ ਸੁਮੇਰ ਪਰਬਤ ਹੈ ਨਾ, ਇਸੇ ਤਰ੍ਹਾਂ ਸਾਰੇ ਆਸਰਿਆਂ ਤੋਂ ਵੱਡਾ ਤੁਹਾਡਾ ਆਸਰਾ ਹੈ। ਸਾਰੇ ਆਸਰਿਆਂ ਤੋਂ ਵੱਡਾ ਭੈਣ ਭਾਈ ਰਿਸ਼ਤੇਦਾਰ ਮਿੱਤਰ ਦੋਸਤ ਹੈ ਜੀ, ਸਾਰੇ ਆਸਰਿਆਂ ਤੋਂ ਵੱਡਾ ਆਸਰਾ ਤੁਹਾਡਾ ਹੈ। ਜਿਵੇਂ ਸੁਮੇਰ ਪਰਬਤ ਦਾ ਆਸਰਾ ਹੈ ਨਾ, ਸਾਰੇ ਪਰਬਤਾਂ ਤੋਂ ਵੱਡਾ ਹੈ ਉਹ, ਇਸੇ ਤਰ੍ਹਾਂ ਸਾਰਿਆਂ ਆਸਰਿਆਂ ਚੋਂ ਵੱਡਾ ਤੁਹਾਡਾ ਆਸਰਾ ਹੈ। ਤੇ ਮੈਨੂੰ ਆਸਰਾ ਤੁਹਾਡਾ ਮਿਲ ਗਿਆ, ਤੁਹਾਡਾ ਆਸਰਾ। ਤੇ ਤੁਹਾਡਾ ਆਸਰਾ ਇਹੋ ਜਿਹਾ, ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਤੁਸੀਂ ਡੋਲਦੇ ਹੀ ਨਹੀਂ, ਤੁਹਾਡਾ ਆਸਰਾ ਤੇ ਕਦੀ ਡਗਮਗਾਉਂਦਾ ਹੀ ਨਹੀਂ। ਤੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਮੈਂ ਕਿਉਂ ਡਗਮਗਾਵਾਂ? ਹਾਂਜੀ, ਹੁਣ ਜਿਨ੍ਹਾਂ ਨੂੰ ਵੱਡੇ ਪਰਬਤ ਦਾ ਆਸਰਾ ਮਿਲ ਜੇ, ਉਹ ਮੀਆਂ ਹਨੇਰੀਆਂ ਦੀ ਫਿਕਰ ਨਹੀਂ ਕਰਦੇ, ਝੱਖੜ ਦੀ ਫਿਕਰ ਨਹੀਂ ਕਰਦੇ। ਕਿਣਕੇ ਤੇ ਉੱਡਣਗੇ ਝੱਖੜ ਦੇ ਨਾਲ, ਪਰ ਪਰਬਤ ਨੂੰ ਕੌਣ ਡਾਲੇਗਾ? ਸੁਮੇਰ ਪਰਬਤ ਨੂੰ ਕੌਣ ਲਾਵੇ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਨੂੰ ਤੇ ਆਸਰਾ ਤੁਹਾਡਾ ਮਿਲ ਗਿਆ, ਤੁਹਾਡਾ। ਮੈਨੂੰ ਕਿਸੇ ਬੰਦੇ ਦੇ ਆਸਰੇ ਦੀ ਲੋੜ ਨਹੀਂ, ਮੈਨੂੰ ਕਿਸੇ ਹੋਰ ਦੇ ਆਸਰੇ ਦੀ ਲੋੜ ਨਹੀਂ, ਮੈਨੂੰ ਤੇ ਖੰਡੇ ਵਾਲਿਆ ਤੇਰੇ ਆਸਰੇ ਦੀ ਲੋੜ ਹੈ। ਹਰ ਵੇਲੇ ਤੇਰਾ ਆਸਰਾ ਸੀ, ਹਰ ਵੇਲੇ ਤੇਰਾ ਆਸਰਾ ਹੈ, ਹਰ ਵੇਲੇ ਤੇਰਾ ਆਸਰਾ ਮੈਨੂੰ ਚਾਹੀਦਾ, ਕਿਉਂਕਿ ਤੇਰਾ ਆਸਰਾ ਕਦੀ ਡਗਮਗਾਉਂਦਾ ਨਹੀਂ। ਤੇ ਜਿਹੜੇ ਤੇਰੀ ਸ਼ਰਨ ਵਿੱਚ ਆ ਜਾਂਦੇ ਨੇ ਉਹ ਵੀ ਅਡੋਲ ਹੀ ਬਣ ਜਾਂਦੇ ਨੇ, ਅਡੋਲ। ਕਿਵੇਂ ਕਹਿ ਰਹੇ ਭਗਤ ਕਬੀਰ ਜੀ? ਪੜਿਓ ਸਾਰੇ ਪਿਆਰ ਨਾਲ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ। ਵਾਹ ਵਾਹ। ਨਾ ਤੁਮ ਡੋਲੋ ਨਾ ਹਮ ਗਿਰਤੇ, रख लीनी हर मेरी। तू मेरो मेर पर्वत स्वामी ओट गही मैं तेरी। तू मेरो मेर पर्वत स्वामी ओट गही मैं तेरी। पढ़ो। तू मेरो मेर पर्वत स्वामी ओट गही मैं तेरी। ना तुम डोलो ना हम गिरते, ना तुम डोलो ना हम गिरते, रख लीनी हर मेरी। तो मेरो मेर पर्वत स्वामी ओट गही मैं तेरी। तू मेरो मेर पर्वत स्वामी ओट गही मैं तेरी। धन गुरु रामदास जी,
आखो न जी धन बाबा दीप सिंह। मगखार बस्यो मेरे तन की तपत बुझाई। पहले दर्शन मगखार पाया फुन कासी बसे आई। जैसा मगखार तैसी कासी हम एक कर जानी। हम निर्तन जो के तान पाया मरते फूटे गुमानी। ना तुम डोलो ना हम गिरते, ना तुम डोलो ना हम गिरते। रखे लीनी हर मेरी तू मेरो मेरे पर्वत स्वामी ओटे गई मैं तेरी। अनखंडे माणिया तू मेरो मेरे पर्वत स्वामी ओटे गई मैं
करे गुमान चुपे तिस सूला को काटन को नहीं। अजय सोचोब को बिलल पिलाते नर के और पचाही। कमन नरक क्या स्वर्ग बिचारा संतन दो राते। हम काहों की कान न कटते अपने गुर पर साते। ना तुम डोलो ना हम गिरते, ना तुम डोलो ना हम गिरते। रख लीनी हर मेरी तू मेरो मेर पर्वत स्वामी। ओट गही मैं तेरी तू मेरो मेर पर्वत स्वामी। ओट गही मैं तेरी। तन खंडे वालिया सारे आखो तन बाबा दीप सिंह जी। अब तो जाए चढ़े सिंहासन मिले हैं सारंग पानी। अब तो जाए चढ़े सिंहासन मिले हैं सारंग पानी। राम कबीरा एक पाएंगे कोई न सके पशानी। जीना तुम डोलो ना हम गिरते, ना तुम डोलो ना हम गिरते। रख लीनी हर मेरी तू मेरो मेर पर्वत स्वामी। ओट गही मैं तेरी तू मेरो मेर पर्वत स्वामी। ओट गही मैं तेरी। ना तुम डोलो ना हम गिरते, ना तुम डोलो ना हम
बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। हमारी जियो वारी गुरमुख मन तन पावणिया, तू मेरा पर्वत तू मेरा ओला, तुम संग लवे ना लावणिया, तू मेरो मेर पर्वत स्वामी, ओट गही मैं तेरी हमारी बन जा, कोली बन जा, तू पर्वत मेरा ओला राम। हाँ बन जाई लख 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 बरिया, जिन परम पर्दा खोला राम, तू मेरो मेर पर्वत स्वामी, ओट गही मैं तेरी। ऐथे तू है गुरु रामदास, ऐथे तू है आगे जापे, जी जंत्र सब तेरे थापे, तुद बिन अवर ना कोई करते, मैं तर ओट तुम्हारी जिया, तू मेरो मेर पर्वत स्वामी, ओट गही मैं तेरी। शरण परे प्रभु अंतर जामी, सारे बोलो ना जी, शरण परे प्रभु अंतर जामी, नानक ओट पकड़ी प्रभु स्वामी, ओट गही मैं तेरी सेवा सुरत न जानिया न जापे आराध, ओट तेरी जग जीवना, मेरे ठाकुर अगम अगाध, ओट गही मैं तेरी, ओट गही मैं तेरी। फिर बोलो ओट गही मैं तेरी। प्रथमे मता जे पतरी चलावो, द्वितीय मता दोए मानुख पहुँचावो, तृतीय मता किछ करो पाया, मैं सब किछ छोड़ प्रभ तू ही ते आया, ओट गही मैं तेरी ओट ले हो नारायण, दुनिया दीन दुनिया चले। मारा कहंदे ओदी ओट ले जेड़ा सारी दुनिया नू झलदा है, सारी दुनिया नू जेड़ा आसरा देण वाला है, इत्थे भी उत्थे भी जेड़ा बांह फड़न वाला है। किसे बंदे दी ओट ना तक आखो धन गुरु रामदास जी, धन गुरु रामदास जी। ओट गुरु रामदास दी, ओट बाबा दीप सिंह दी, ओट ओदे रंगे होए महापुरखां दी। इस तो इलावा कोई ओट नहीं, ओट बाणी दी और कोई नहीं। ओट ले हो नारायण, दीन दुनिया चले, नानक पकड़े चरण हरे, तिस दरगे मने, तू मेरो पर्वत स्वामी, ओट गही मैं तेरी, तू मेरो मेर पर्वत स्वामी, ओट गही मैं तेरी। पढ़ो तू मेरो मेर पर्वत स्वामी,
गही मैं तेरी। सारे बोलो तू मेरो मेर पर्वत स्वामी, मोट गही मैं तेरी। ना तुम डोलो ना हम गिरते, ना तुम डोलो ना हम गिरते, रखे नीनी हर मेरी। तू मेरो मेर पर्वत स्वामी, मोट गही मैं तेरी। तू मेरो मेर पर्वत स्वामी, मोट गही मैं तेरी। गुरु रामदास जी, 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 गुरु रामदास जी। बाबा दीप सिंह जी, 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 बाबा दीप सारे कहो। गुरु रामदास जी, 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 गुरु रामदास जी। बाबा दीप सिंह जी, 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 बाबा दीप सिंह जी। गुरु वाहिगुरु 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 मेरो मेर पर्वत स्वामी, होट गई मैं तेरी। बोल जी तू मेरो मेर पर्वत स्वामी, होट गई मैं प्यार न लखो ने जी। धन बाबा दीप सिंह, धन बाबा दीप सिंह। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸੇਵਾਵਾਂ ਦਾ ਕੁੰਭ ਚੱਲ ਰਿਹਾ, ਸਭ ਨੂੰ ਪਤਾ ਹੈ। ਤੇ ਦੋ ਵੱਡੀਆਂ ਸੇਵਾਵਾਂ ਗੁਰੂ ਪਿਤਾ ਜੀ ਨੇ ਸਾਡੀ ਝੋਲੀ 'ਚ ਪਾਈਆਂ ਨੇ। ਹੁਣ
मैं कल भी अर्ज की सी, सानू हस्पताल लई जो बाबा दीप सिंह हैल्थ केयर चैरिटेबल हस्पताल चल रहा, 20 रुपइयां दी पर्ची च 2 दिन की दवाई दी जाती, जिहदे च इक्को छत थले सारे लागत मुल नाल इलाज होंदे ने। आके अपनी अखां नाल वेखो, अल्ट्रासाउंड, एक्सरे, खून दे जो लैबोरेटरी दे खून दी जांच दे सारे कारज, दंदां दे इलाज, अखां दे इलाज, इस तो इलावा होर भी जड़ियां फैसिलिटियां ने बिल्कुल लागत मुल दे नाल इक्को छत थले। इस हस्पताल लई सानू एंबूलेंस की लोड़ है, ते एंबूलेंस तकरीबन 10-11 लाख का खर्चा एंबूलेंस का। ते मैं सारे परिवारक मैंबरां दे चरणां 'च बेनती करदा, जो भी गुरु पिता जी ने तुहानू किरपा कीती है, बख्शिश कीती, भावें एक किणकाई, जिहदी समर्था 1000 रुपया हिस्सा पाउण दी वो ओना पावे, 10,000 दी वो ओना हिस्सा पावे, 5,000 दी है वो ओना हिस्सा पावे, लख वाला लख सेवा करे। ये एंबूलेंस चाहिदी है, और इस एंबूलेंस दे राहीं जदों रोगी इलाज दे लई सही समय ते हस्पतालां 'च पहुंचिया करनगे, ते प्यारिओ मैनूं इदां महसूस हुंदा है तुहाडे बच्चिआं नूं, तुहाडे परिवारां तो बीमारियां दूर करन दी जिम्मेवारी बाबा दीप सिंह अपनी झोली 'च पवा लैणगे। ये मेरी निमरता सहित बेनती, जेड़ी एंबूलेंस दी जेड़ा एंबूलेंस दी सेवा करनी चाहे वो उदां कर लवे। मान लो नहीं समर्था, जो गुरु ने तुहानू किणका किणका दिता है उस मुताबक हाजरी लाओ। एक ते ये बेनती, दूसरा जड़ा गुरु बाबा नानक जी की चलती फिरती रसोई है, एक रसोई वो है जिहदे 2500 मैंबर रोज़ लंगर छकते हैं, ते एक गड्डी आपां बनाई है गुरु बाबा नानक जी की चलती फिरती रसोई, लोड़मंद थावां दे उत्ते जिहदे राहीं लंगर पहुंचाउण दी सेवा निभाई जाती, ते उन्हां थावां ते लंगर लाया जाता है उस गड्डी दे राहीं जिथे अत की लोड़ हुंदी। कई दिनां तो बच्चे भुखे रहिंदे ने कई इलाकिਆਂ 'ਚ, ते हफ्ते 'ਚ 2 वारी 3 वारी उन्हां इलाकिਆਂ 'ਚ जदों गड्डी जांदी, जदों वो पेट भर के खाना खांदे ने, बरकतां उन्हां नूं पैंदियां जिहड़े दसवंध देंदे हो। वो सानू उस गड्डी की भी लोड़ है, क्योंकि वो गड्डी बिरध हो चुकी है, काफ़ी पुरानी हो गई, तो वो भी 10-11 लाख के करीब गड्डी बनती है। तो मेरी बेनती, उस गड्डी की पूरी कोई सेवा लैनी चाहे वाह भला, ते जे नहीं कोई कर सकता, जिन्नी भी तुसी सेवा कर सकते हो, टीवी स्क्रीन के उत्ते QR कोड भी चलते हैं, स्कैन करके उस वेले सेवा आप जी भेज सकते हो। तुरंत दान महापुन, आखो धन गुरु रामदास जी। कई बारी बंदा जदों सेवा डिले करता है ना, फिर मन आलसी हुंदा जांदा, आलसी, चल कोई नहीं फिर कर लांगे, हुण आ लोड़ है, ये चीज़ लई वरत लई ने, फिर कर लांगे सेवा। ये महापुरखां दे बचन कहंदे, तुरंत दान महापुन, बणिया मन उस वेले सेवा कर दे, नहीं तो मन आलसी बन जाता। आलसी, मैं जिवें पिछे गल सुनाई सी, सेठ वस्ती राम सी, उन्हें 100 चदरां सुख लईआं कि धार्मिक स्थान ते मैं 100 चदर चढ़ाउणी, मेरी फलानी मनोकामना पूरी हो जाए। मनोकामना पूरी होई, जदों 100 चदरां चढ़ाउण दी वारी कहंदा इन्नियां महंगियां चदरां, 100 चदरां, कहंदा चल 50 चढ़ा देने। 50 का जदों रेट पता किया, कहंदा अच्छा इन्ने पैसे लगने, फिर 10 ते आ गया, 10 तो फिर एक चदर ते आ गया, कहंदा रब नूं किहड़ा घाटा हुंदा। आखो धन गुरु रामदास जी। ये मेरी बेनती है, मन बने उस वेले एक QR कोड दे राहीं तुसी स्कैन करके सेवा सानू भेज सकते हो। अकाउंट डिटेल भी तुहाडे टीवी स्क्रीन ते चलदी है, स्क्रीन शॉट ले लो, फोटो ले लो, अपनी सेवा सानू अकाउंटां राहीं भी भेज सकते हो। ते फोन पे, गूगल पे, पेटीएम भी तुसी जो सेवा कर सकते हो 9815099513 ते। ये मेरी निम्रता सहित बेनती, क्योंकि तुहाडे किणके किणके नाल ही सब कुछ चलता है, तुहाडा किणका किणका समुंदर बन जाता है। ते कोई भी जो परिवारक मैंबर इस सेवा के वड्डे कुंभ दे विच हिस्सा पाउण तो वांझा न रह जे, ये मेरी बेनती है। 2 वड्डियां सेवावां बापू जी ने सानू दित्तियां ने, ते ये मौका सांभो, सेवा जिन्नी लुट सकते हो लुट लो, एंबूलेंस लई ते नाल ये गुरु बाबा नानक जी की चलती फिरती रसोई, ये वड्डियां सेवावां विच सब ने हिस्सा पाउणा, गुरु जी दीयां खुशियां प्राप्त करनियां।